Now Navarro terms India's Russian oil by blood money. ਉਹਨੇ ਐਲਨ ਮਸਕ ਨੂੰ ਵੀ ਧਰ ਲਿਆ ਨਵਾਰੋ ਨੇ। ਉਹਨੇ ਕਿਹਾ ਕਿ ਬਈ ਇਹ ਜਿਹੜਾ ਵਾਓ ਐਲਨ ਮਸਕ ਇਜ਼ ਲੈਟਿੰਗ ਪ੍ਰੋਪੇਗੈਂਡਾ ਇਨਟੂ ਪੀਪਲਸ ਪੋਸਟ ਕਿ ਵੀ ਇਹ ਐਲਨ ਮਸਕ ਸ਼ੈਤਾਨੀ ਕਾਫਰ ਇੰਡੀਅਨਸ ਨੂੰ। ਉਹਨਾਂ ਨੇ ਕਿਹਾ ਦੈਟ ਕ੍ਰੈਪ ਨੋਟ below is just that crap. India buys Russia oil solely to profiteer. ਉਹਨਾਂ ਨੇ ਕਿਹਾ stop killing Ukrainians, stop taking American jobs, Mr. Navarro said in a post on X on Saturday. ਉਹ ਕਹਿੰਦੇ ਬੰਦ ਕਰੋ ਇਹ ਜਿਹੜੀ ਤੁਸੀਂ ਬਲੱਡ ਮਨੀ ਲੈ ਰਹੇ ਹੋ। ਔਰ ਇਹ ਇੰਡੀਆ ਨੂੰ ਵੀ ਕਿਹਾ ਵੀ ਤੁਸੀਂ ਪ੍ਰੋਪੇਗੈਂਡਾ ਸਪਿਨ ਬੜੀ ਚੰਗੀ ਤਰ੍ਹਾਂ ਜਾਣਦੇ ਹੋ। ਐਲਨ ਮਸਕ ਤੁਹਾਡਾ ਯਾਰ ਵੀ ਇਸ ਕੰਮ ਦੇ ਉੱਤੇ ਲੱਗਾ ਹੋਇਆ। India's highest tariff costs US jobs. India buys Russian oil purely to profit revenue, feed Russia war machine. Ukrainians, Russians die. US taxpayers shell out more. India can't handle truth spin. Ukraine's President Zelensky favors tough tariffs on trade with Russia. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਇੱਕ ਵਾਰ ਫਿਰ ਭਾਰਤ ਤੇ ਸਿੱਧਾ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦ ਕੇ ਯੂਕਰੇਨ ਵਿੱਚ ਬਹਾਏ ਜਾ ਰਹੇ ਖੂਨ ਲਈ ਜ਼ਿੰਮੇਵਾਰ ਹੈ ਔਰ ਭਾਰਤ ਵੱਲੋਂ ਕਮਾਇਆ ਗਿਆ ਪੈਸਾ ਬਲੱਡ ਮਨੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਪ੍ਰੈਜ਼ੀਡੈਂਟ ਟਰੰਪ ਤਾਂ ਪਿਛਲੇ 6 ਮਹੀਨੇ ਤੋਂ ਜਿਹੜਾ ਉਹਨਾਂ ਦਾ ਜਿਹੜਾ ਵੱਡਾ ਸਪੋਰਟ ਬੇਸ ਹੈ ਮੇਕ ਅਮਰੀਕਾ ਗ੍ਰੇਟ ਅਗੇਨ, ਮਾਗਾ ਜਾਂ ਮੈਗਾ ਜਿਸ ਨੂੰ ਕਹਿੰਦੇ ਨੇ ਜੀ, ਉਹ ਇੱਕ ਏਜੰਡੇ ਦੇ ਉੱਤੇ ਫੋਕਸ ਹੋ ਕੇ ਕੰਮ ਕਰ ਰਹੇ ਨੇ ਕਿ ਅਮਰੀਕਨ ਜੌਬਸ ਨੂੰ ਵਾਪਸ ਲਿਆਉਣਾ। ਜਿਹੜੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਸਮਝੌਤੇ ਦੀ ਬਦੌਲਤ ਦੂਸਰੀਆਂ ਥਾਵਾਂ 'ਤੇ ਗਏ ਨੇ। ਅਮਰੀਕਾ ਸੈਂਟਰਿਕ ਪੋਲੀਟਿਕਸ ਜਿਹੜੇ ਅਮਰੀਕਨ ਜੌਬਸ ਨੂੰ ਲੈ ਰਹੇ ਨੇ ਔਰ ਅਮਰੀਕਾ 'ਚ ਰਹਿ ਕੇ ਵੀ ਜਿਹੜੇ ਨੇ ਉਹ ਕਿਸੇ ਹੋਰ ਦੇ ਪਰਪਸ ਨੂੰ ਸਰਵ ਕਰ ਰਹੇ ਨੇ। ਔਰ ਖ਼ਾਸ ਤੌਰ 'ਤੇ ਜਿਹੜੀ ਵਾਰ ਯੂਕਰੇਨ 'ਚ 3 ਸਾਲ ਪਹਿਲਾਂ ਰੂਸ ਨੇ ਹਮਲਾ ਕਰਕੇ ਸ਼ੁਰੂ ਕੀਤੀ ਔਰ ਰੂਸ ਦੇ ਉੱਤੇ ਸੈਂਕਸ਼ਨਸ ਨੇ ਇੰਟਰਨੈਸ਼ਨਲ ਵੀ, ਅਮਰੀਕਾ ਵੱਲੋਂ ਵੀ। ਲੇਕਿਨ ਇੰਡੀਆ ਵਰਗਾ ਮੁਲਕ ਜਿਹੜਾ ਸਿਰਫ 1% ਆਇਲ, ਕਰੂਡ ਆਇਲ ਰਸ਼ੀਆ ਤੋਂ ਲੈਂਦਾ ਸੀ, ਉਹ 42% ਲੈ ਕੇ ਉਹਨਾਂ ਦੇ ਕਾਫਰਸ ਦੇ ਵਿੱਚ ਮਨੀ ਭਰ ਰਿਹਾ, ਜਿਹਦੇ ਰਾਹੀਂ ਉਹ ਯੂਕਰੇਨ ਦੇ ਵਿੱਚ ਬਲੱਡ ਸ਼ੈਡ ਕਰ ਰਹੇ ਨੇ। ਲੱਖਾਂ ਲੋਕ ਮਾਰੇ ਜਾ ਚੁੱਕੇ ਨੇ। ਫਿਰ ਅਮਰੀਕਾ ਦੀ ਟੈਕਸਪੇਅਰ ਮਨੀ ਹੀ ਯੂਕਰੇਨ ਨੂੰ ਜਾਂਦੀ ਹੈ ਜੇ ਉਹਨੂੰ ਕਾਊਂਟਰ ਕਰਨਾ। ਸੋ ਇਸ ਸਾਰੇ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਨੇ ਔਰ ਉਹਨਾਂ ਦੀ ਟੀਮ ਜਿਨ੍ਹਾਂ ਨੇ ਪਹਿਲਾਂ ਹੀ ਇਹ ਵਾਰਨ ਕੀਤਾ ਸੀ ਕਿ ਭਾਈ ਇੱਕ ਤਾਂ ਹੁਣ ਤੱਕ ਜਿਹੜਾ ਤੁਸੀਂ ਅਮਰੀਕਾ ਦੀਆਂ ਚੀਜ਼ਾਂ 'ਤੇ ਕਈ 100% ਟੈਰਿਫ ਲਾਇਆ ਔਰ ਆਪ ਇੱਥੇ ਫ੍ਰੀ ਮਾਣਦੇ ਰਹੇ, ਉਹ ਤੁਹਾਨੂੰ ਜਵਾਬਦੇਹੀ ਹੋਏਗੀ। ਬਰਾਬਰ ਦੇ ਉੱਤੇ ਜਿਹਨੂੰ ਕਹਿੰਦੇ ਨੇ ਲੈਵਲ ਗਰਾਊਂਡ ਦੇ ਉੱਤੇ ਖੇਡਣਾ ਹੋਏਗਾ। ਦੂਸਰਾ, ਜੇ ਤੁਸੀਂ ਰੂਸ ਦੀ ਮਦਦ ਕਰਦੇ ਹੋ ਉਹਦੇ 'ਤੇ ਐਡੀਸ਼ਨਲ ਲੱਗੇਗਾ। ਔਰ ਟਰੰਪ ਨੇ ਆਪਣਾ ਵਾਅਦਾ ਨਿਭਾਉਂਦਿਆਂ ਪਹਿਲਾਂ 25% ਟੈਰਿਫ ਇੰਡੀਆ 'ਤੇ ਲਾਇਆ ਕਿਉਂਕਿ ਕੋਈ ਇੰਡੀਆ ਕੰਮ ਅਰਾਊਂਡ ਨਹੀਂ ਸੀ ਕਰ ਰਿਹਾ ਟ੍ਰੇਡ ਡੀਲ ਦੇ, ਔਰ 25% ਪਨਿਸ਼ਮੈਂਟ 50%। ਔਰ ਹੁਣ ਆਲਰੇਡੀ ਉਹਨਾਂ ਦੀ ਲਾਈਨ ਹੈ ਕਿ ਵੀ ਸੈਕੰਡਰੀ ਟੈਰਿਫ ਵੀ ਅਜੇ ਲਾਉਣੇ ਨੇ, ਜੇ ਨਾ ਹਟੇ ਤਾਂ ਹੋਰ ਹੋਏਗਾ। ਇਸ ਪੀਰੀਅਡ 'ਚ ਇੰਡੀਆ ਨੇ ਆਪਣੀ ਡਰਾਮੇਬਾਜ਼ੀ ਜਿਹੀ ਕੀਤੀ, ਜਿਹੜਾ ਖ਼ਾਸ ਤੌਰ 'ਤੇ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੀ ਮੀਟਿੰਗ 'ਚ ਮੋਦੀ ਗਿਆ, ਇੱਧਰ ਪੁਤਿਨ ਹੈ, ਇੱਧਰ ਸ਼ੀ ਜਿਨਪਿੰਗ ਹੈ, ਇਹ ਵੋ। ਹੁਣ ਇਸ ਗੱਲ ਦਾ ਧਿਆਨ ਰਹੇ ਵੀ ਅਮਰੀਕਾ ਦੇ ਵਿੱਚ ਬਹੁਤ ਵੱਡਾ ਜਿਹੜਾ ਭਾਰਤ ਦਾ ਸੌਫਟ ਪਾਵਰ ਬੇਸ ਹੈ ਉਹ ਯੂਨੀਵਰਸਿਟੀਆਂ ਦੇ ਵਿੱਚ ਵੀ ਹੈ, ਜਿੱਥੇ ਪ੍ਰੋ ਇੰਡੀਆ ਖੁਦ ਹਿੰਦੂ ਬੈਠੇ ਹੋਏ ਨੇ। ਹੁਣ ਜੇ ਪ੍ਰੈਜ਼ੀਡੈਂਟ ਟਰੰਪ ਨੇ ਹਾਈ ਟੈਕ ਕੰਪਨੀਆਂ ਦੇ CEOs ਨੂੰ ਸੱਦਿਆ ਮੀਟਿੰਗ ਦੇ ਲਈ, ਉਹਦੇ 'ਚ 5 ਹਿੰਦੂ ਨੇ। ਉਸ ਤੋਂ ਤੁਸੀਂ ਅੰਦਾਜ਼ਾ ਲਾਓ। ਔਰ ਇਸ ਤੋਂ ਇਲਾਵਾ ਜਿਹੜੀਆਂ ਕੰਪਨੀਆਂ ਜਾਂ ਦੂਜੇ 'ਚ ਬੈਠੇ ਨੇ, ਫਿਰ ਇੰਡੀਆ ਕਾਕਸ ਬਣਾ ਕੇ ਉਹ ਡੈਮੋਕ੍ਰੈਟਸ ਦੇ ਵਿੱਚ ਖ਼ਾਸ ਤੌਰ 'ਤੇ ਇਹਨਾਂ ਦੇ ਪ੍ਰੋ ਇੰਡੀਆ ਕਾਂਗਰਸਮੈਨ ਔਰ ਸੈਨੇਟਰ ਨੇ। ਔਰ ਕਿਉਂਕਿ 25-30 ਸਾਲ ਤੋਂ ਆਲਮੋਸਟ 90s ਤੋਂ ਇੰਡੀਆ ਨੂੰ ਅਪੀਸ ਕਰਨ ਦੀ ਪਾਲਿਸੀ ਦੇ ਥੱਲੇ ਅਮਰੀਕਾ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਸੀ ਕਿ ਇੰਡੀਆ ਨੂੰ ਐਜ਼ ਏ ਬੁਲਵਾਕ ਅਗੇਂਸਟ ਚਾਈਨਾ ਖੜਾ ਕਰਨਾ। ਹੁਣ ਉਹ ਜਿਹੜੀ 30 ਸਾਲ ਦੀ ਲੌਬੀ ਹੈ ਉਹ ਕੋਈ ਓਵਰਨਾਈਟ ਤਾਂ ਨਹੀਂ ਪਾਸੇ ਜਾਂਦੀ, ਉਹ ਵੀ ਮੌਕਾ ਦੇਖ ਰਹੀ। ਤਾਂ ਮਾਗਾ ਦਾ ਖੌਫ ਹੈ ਕਿ ਉਹ ਜ਼ਬਾਨ ਨਹੀਂ ਖੋਲ੍ਹਦੇ ਔਰ ਕਿਸੇ ਨੇ ਵੀ ਖੁੱਲ੍ਹ ਕੇ ਜਿਹੜਾ ਹੈ
ਉਹ ਅਮਰੀਕਾ ਦੇ ਖਿਲਾਫ ਲਾਈਨ ਨਹੀਂ ਲਈ, ਪਰ ਵਿੱਚੋਂ ਵਿੱਚ ਤਾਂ ਲੱਗੇ ਹੋਏ ਨੇ। ਉਹ ਕੋਈ ਨਾ ਕੋਈ ਆਰਟੀਕਲ ਜਿਹੜੇ ਥਿੰਕ ਟੈਂਕਾਂ 'ਚ ਇਹਨਾਂ ਦੇ ਬੈਠੇ ਨੇ, ਕੋਈ ਹੋਰ ਬੈਠੇ ਨੇ ਕਿ ਜੀ ਇਹ ਤਾਂ ਇੰਡੀਆ ਦੇ ਨਾਲ, ਇੰਡੀਆ ਵੀ ਡੈਮੋਕ੍ਰੇਸੀ ਹੈ, ਸਾਡੇ ਸਬੰਧ ਤੇ ਫਲਾਣਾ ਤੇ ਢਿਮਕਾ। ਲੇਕਿਨ ਅੱਜ ਤੱਕ ਟਰੰਪ ਬਜ਼ ਨਹੀਂ ਹੋਇਆ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਬਰਾਬਰ ਦੀ ਗੱਲ ਕਰੋ। ਔਰ ਹੁਣ ਫਿਰ ਇਹਨਾਂ ਨੂੰ ਇਹ ਹੁੰਦਾ ਵੀ ਅਸੀਂ ਕੋਈ ਨਾ ਕੋਈ ਕਿਸੇ ਤੋਂ ਕੋਈ ਸਵਾਲ ਪੁੱਛਵਾ ਦਈਏ, ਕੋਈ ਦੂਸਰੇ ਮੀਡੀਆ ਨਾਲ ਵੀ। ਕਿਸੇ ਨੇ ਪੁੱਛ ਲਿਆ ਟਰੰਪ ਨੂੰ ਕੋਈ 3-4 ਦਿਨ ਪਹਿਲਾਂ ਕਿ ਜੀ ਇੰਡੀਆ ਬਾਰੇ, ਉਹਨੇ ਕਿਹਾ ਜੀ ਹਾਂ ਮੋਦੀ ਇਜ਼ ਅ ਗ੍ਰੇਟ ਲੀਡਰ। ਇਹਨਾਂ ਨੂੰ ਅਮਰੀਕਨਾਂ ਦਾ ਅੰਦਾਜ਼ ਨਹੀਂ ਪਤਾ ਵੀ ਇਹ ਜਿਵੇਂ ਜਿਹਨੂੰ ਕਹਿੰਦੇ ਨਾ ਭਿਉਂ ਕੇ ਮਾਰਨੀ, ਹੁਣ ਉਹਦਾ ਮਤਲਬ ਹੁੰਦਾ ਵੀ ਥੋੜ੍ਹੀ ਜਿਹੀ ਮਾਲਿਸ਼ ਕਰਕੇ ਫਿਰ ਚਪੇੜ ਮਾਰਨਾ, ਪਾਣੀ ਪਿਆ ਕੇ ਜਿਹਨੂੰ ਅਸੀਂ ਕਹਿੰਦੇ ਮਾਰਨਾ। ਗ੍ਰੇਟ ਲੀਡਰ, ਔਰ ਅਸੀਂ ਸਾਡੀ ਤਾਂ ਸਪੈਸ਼ਲ ਰਿਲੇਸ਼ਨਸ਼ਿਪ ਹੈ ਇੰਡੀਆ ਦੇ ਨਾਲ, ਪਰ ਇਹਨਾਂ ਦਿਨਾਂ 'ਚ ਮੋਦੀ ਠੀਕ ਨਹੀਂ ਕਰ ਰਿਹਾ। ਦੈਟ ਇਜ਼ ਵਟ ਇਜ਼, ਅਦਰਵਾਈਜ਼ ਐਵਰੀਥਿੰਗ ਇਜ਼ ਓਕੇ। ਹੁਣ ਇਹ ਕਿੱਥੇ ਮੋਦੀ ਪਿਛਲੇ 6 ਮਹੀਨੇ ਜਿਹਦੀ ਜ਼ਬਾਨ ਨਹੀਂ ਖੁੱਲੀ, ਇੰਨਾ ਕੁ ਟਰੰਪ ਦਾ ਕਹਿਣਾ ਸੀ ਤੇ ਵਿਦਿਨ 2-3 ਆਵਰਸ ਮੋਦੀ ਦਾ ਟਵੀਟ ਆ ਗਿਆ ਵੀ ਗ੍ਰੇਟ, ਅਸੀਂ ਬਹੁਤ, ਮੇਰਾ ਦੋਸਤ ਹੈ ਜੇ ਟਰੰਪ। ਉਹਨੂੰ ਲੱਗਾ ਵੀ ਪਤਾ ਨਹੀਂ ਟਰੰਪ ਦੀ ਹਾਰਟ ਚੇਂਜ। ਹੁਣ ਇਹਦੇ 'ਚ ਇਹ ਵੀ ਹੈ ਵੀ ਇਸ ਪੀਰੀਅਡ 'ਚ ਪਿਛਲੇ 2 ਮਹੀਨੇ 'ਚ ਇੰਡੀਆ ਨੇ ਬਹੁਤ ਜ਼ਿਆਦਾ ਪੈਸੇ ਦੇ ਨਾਲ ਟੌਪ ਲੌਬਿੰਗ ਫਰਮਸ ਹਾਇਰ ਕੀਤੀਆਂ। ਤਾਂ ਪਹਿਲਾਂ ਹੀ ਸੀ, ਹੁਣ ਐਡੀਸ਼ਨਲ ਕਿ ਵੀ ਕੋਈ ਨਾ ਕੋਈ ਮੀਟਿੰਗ ਤਾਂ ਕਰਾ ਦਿਓ, ਕੋਈ ਨਾ ਕੋਈ ਕੁਛ ਜਿਹੜਾ ਇਸ ਕਿਸਮ ਦਾ ਹੋ ਜਾਏ। ਹੁਣ ਇਹਨਾਂ ਨੂੰ ਲੱਗਦਾ ਸੀ ਵੀ ਟਰੰਪ ਦੇ ਇਸ ਟਵੀਟ ਦਾ ਮਤਲਬ ਹੈ ਕਿ ਅਮਰੀਕਾ ਵਾਪਸ ਭਾਰਤ ਨੂੰ ਜਿਹੜਾ ਉਹ ਆਪਣੀ ਗੋਦ ਦੇ ਵਿੱਚ ਬਿਠਾਉਣ ਦੇ ਲਈ ਤਿਆਰ ਹੋ ਰਿਹਾ। ਲੇਕਿਨ ਜਿਹਨੂੰ ਉਹ ਕਹਿੰਦੇ ਨੇ ਵੀ ਨਾਤੀ ਧੋਤੀ ਰਹਿ ਗਈ, ਨੱਕ ਤੇ ਮੱਖੀ ਬਹਿ ਗਈ। ਹੁਣ ਪੀਟਰ ਨਵਾਰੋ, ਇਹ ਟਰੰਪ ਦਾ ਬਹੁਤ ਕਲੋਜ਼, ਕੱਲਾ ਜਦੋਂ ਇਹ ਕਿਹਾ ਜਾਂਦਾ ਜੀ ਟ੍ਰੇਡ ਐਡਵਾਈਜ਼ਰ, ਜਦੋਂ ਨਹੀਂ ਇਹ ਜਿਹਨੂੰ ਕਹਿੰਦੇ ਨੇ ਆਈਜ਼ ਐਂਡ ਈਅਰਸ, ਕੋਈ ਬੰਦਾ ਇੰਨਾ ਕੌਨਫੀਡੈਂਟ ਹੁੰਦਾ ਕਿ ਉਹ ਤੁਹਾਡੀਆਂ ਅੱਖਾਂ ਤੇ ਕੰਨ ਹੁੰਦਾ ਵੀ ਉਹ ਤੁਹਾਡੇ ਸੋਚ ਨੂੰ ਹੀ ਪ੍ਰਭਾਵਿਤ ਕਰ ਰਿਹਾ ਹੁੰਦਾ ਔਰ ਉਹ ਡਿਸੀਜਨ ਮੇਕਰ ਹੀ ਹੁੰਦਾ। ਉਹਨਾਂ ਨੇ ਪਿਛਲੇ ਦਿਨਾਂ 'ਚ ਅਗੇਨ ਇੱਕ ਟਵੀਟ ਕੀਤਾ। ਉਹਨਾਂ ਨੇ ਕਿਹਾ ਵੀ ਇੰਡੀਆ ਜਿਹੜਾ ਹੈ ਬਲੱਡ ਮਨੀ ਖਾ ਰਿਹਾ। ਬਲੱਡ ਮਨੀ ਦਾ ਮਤਲਬ ਇਹ ਹੈ ਵੀ ਤੁਸੀਂ ਇੱਕ ਡੁੱਲੇ ਖੂਨ 'ਚੋਂ ਪੈਸਾ ਬਣਾ ਰਹੇ ਹੋ। ਯੂਕਰੇਨੀਅਨ ਦਾ ਖੂਨ ਡੁੱਲ ਰਿਹਾ, ਤੁਸੀਂ ਰਸ਼ੀਅਨ ਆਇਲ ਅਗੇਨ ਬਾਏ ਕਰ ਰਹੇ ਹੋ। ਇਹਦੇ ਬਾਵਜੂਦ ਕਿ ਇਹਨਾਂ ਨੇ ਜਦੋਂ 25% ਲਾਇਆ, ਉਹਦੇ 'ਚ ਉਹਨਾਂ ਨੇ ਦਰਵਾਜ਼ਾ ਰੱਖਿਆ ਕਿ ਬਈ ਜੇ ਭਾਰਤ ਬੰਦ ਕਰ ਦੇ ਰੂਸ ਤੋਂ ਖਰੀਦਣਾ ਆਇਲ, ਜਿਵੇਂ ਅੱਗੇ ਸਿਰਫ 1% ਹੀ ਲੈਂਦਾ ਸੀ ਤੇ ਉਹ ਬੰਦ ਹੋ ਜਾਏਗਾ। ਲੇਕਿਨ ਉਹ ਤਾਂ ਜਾ ਕੇ ਉੱਥੇ ਚਾਈਨਾ ਦੇ ਵਿੱਚ ਪੋਸਟਰਿੰਗ ਕਰ ਰਿਹਾ ਔਰ ਲਿਮੋ ਦੇ ਵਿੱਚ ਬੈਠਾ ਪੁਤਿਨ ਦੇ ਨਾਲ 1 ਘੰਟਾ ਯੂ ਮਾਈ ਫਰੈਂਡ ਕਰ ਰਿਹਾ। ਨਾ ਉਹਨੂੰ ਉਹਦੀ ਗੱਲ ਸਮਝ ਆਇਆ, ਨਾ ਉਹਨੂੰ ਉਹਦੇ ਦੰਦ ਕੱਢੀ ਜਾਂਦਾ। ਮੋਦੀ ਬਾਰੇ ਇਹ ਵੀ ਕਿਸੇ ਨੇ ਕਹਿੰਦੇ ਇਹ ਜਦੋਂ ਬਾਹਰ ਜਾਂਦਾ ਹੱਸੀ ਜਾਂਦਾ ਹੁੰਦਾ, ਦੂਜੇ ਵੀ ਦੇਖ ਰਹੇ ਹੁੰਦੇ ਨੇ ਵੀ ਹਾਸੇ ਵਾਲੀ ਗੱਲ ਤਾਂ ਹੋਈ, ਉਹ ਨਾ ਉਹਨੂੰ ਸਮਝ ਆ ਰਹੀ ਹੁੰਦੀ ਹੈ, ਪਰ ਉਹ ਸ਼ੋਅ ਕਰ ਰਿਹਾ ਹੁੰਦਾ ਜਿਵੇਂ ਉਹਨੂੰ ਬਹੁਤ ਸਮਝ ਆ ਰਿਹਾ ਔਰ ਉਹ ਬੜਾ ਇੰਜੋਏ ਕਰ ਰਿਹਾ। ਔਰ ਇਸ ਸਾਰੇ ਦੇ ਚੱਲਦੇ ਆ ਪੀਟਰ ਨਵਾਰੋ ਨੇ ਜਦੋਂ ਇਹ ਬਲੱਡ ਮਨੀ ਵਾਲਾ ਅਗੇਨ ਜਿਹੜਾ ਉਹ ਟਵੀਟ ਕੀਤਾ ਔਰ ਉਸ ਤੋਂ ਪਹਿਲਾਂ ਜਿਹੜਾ ਇੱਕ ਟਵੀਟ ਨਵਾਰੋ ਨੇ ਕੀਤਾ ਜਿਹਦੇ 'ਚ ਉਹਨੇ ਬ੍ਰਾਹਮਨਸ ਦੀ ਗੱਲ ਕੀਤੀ ਕਿ ਬ੍ਰਾਹਮਨਸ ਲੁੱਟ ਰਹੇ ਨੇ, ਨਾਲ ਦੀ ਨਾਲ ਉਹਨੇ ਇੰਡੀਆ ਨੂੰ। ਔਰ ਇਹ ਨਵਾਰੋ ਨੇ ਇਕੱਲਾ ਇਹੀ ਨਹੀਂ ਕਿ ਵੀ ਇੱਧਰ ਜਿਹੜਾ ਉਹ ਬਲੱਡ ਮਨੀ ਦੀ ਗੱਲ ਕੀਤੀ, ਉਹਨੇ ਐਲਨ ਮਸਕ, ਉਹਦਾ ਜਿਹੜਾ ਸੋਸ਼ਲ ਪਲੇਟਫਾਰਮ ਹੈ ਐਕਸ, ਉਸ ਦੇ ਉੱਤੇ ਜਦੋਂ ਨਵਾਰੋ ਦਾ ਪਿਛਲਾ ਜਿਹੜਾ ਕਾਮੈਂਟ ਸੀ ਉਹਨੇ ਲਾਇਆ ਤਾਂ ਉਹਦੇ ਨਾਲ ਉਹਨੇ ਫੈਕਟ ਚੈੱਕ ਵੀ ਲਾ ਦਿੱਤਾ। ਔਰ ਫੈਕਟ ਚੈੱਕ ਦਾ ਮਤਲਬ ਸੀ ਕਿ ਜੀ ਦੇਖੋ ਉਹਦੇ 'ਤੇ ਕੋਈ ਹੋਰ ਵੀ ਕਾਮੈਂਟ, ਉਹ ਫਿਰ ਇੰਡੀਅਨਸ ਉਹਦੇ 'ਤੇ ਨਵਾਰੋ ਦੇ ਖਿਲਾਫ ਆਏ, ਉਹਦੇ ਤੋਂ ਉਹਨੇ ਐਲਨ ਮਸਕ ਨੂੰ ਵੀ ਧਰ ਲਿਆ ਨਵਾਰੋ ਨੇ। ਉਹਨੇ ਕਿਹਾ ਕਿ ਬਈ ਇਹ ਜਿਹੜਾ ਵਾਓ ਐਲਨ ਮਸਕ ਇਜ਼ ਲੈਟਿੰਗ ਪ੍ਰੋਪੇਗੈਂਡਾ ਇਨਟੂ ਪੀਪਲਸ ਪੋਸਟ, ਕਿ ਵੀ ਇਹ ਐਲਨ ਮਸਕ ਸ਼ੈਤਾਨੀ ਕਾਫਿਰ ਇੰਡੀਅਨਸ ਨੂੰ। ਉਹਨਾਂ ਨੇ ਕਿਹਾ ਦੈਟ ਕ੍ਰੈਪ ਨੋਟ ਬਿਲੋ ਇਜ਼ ਜਸਟ ਦੈਟ ਕ੍ਰੈਪ, ਇੰਡੀਆ ਬਾਈਜ਼ ਰਸ਼ੀਆ ਆਇਲ ਸੋਲੀ ਟੂ ਪ੍ਰੋਫਿਟੀਅਰ, ਕਿ ਉਹਦੀ ਲੋੜ ਨਹੀਂ ਹੈ ਇੰਡੀਆ ਦੀ, ਉਹ ਪ੍ਰੋਫਿਟ ਬਣਾਉਣ ਲਈ ਕਰਦਾ। ਇਟ ਡਿਡਨਟ ਬਾਈ ਐਨੀ ਬਿਫੋਰ ਰਸ਼ੀਆ ਇਨਵੇਡਡ ਯੂਕਰੇਨ, ਇੰਡੀਆ ਗਵਰਨਮੈਂਟ ਸਪਿਨ ਮਸ਼ੀਨ ਮੂਵਿੰਗ ਹਾਈ ਟਿਲਟ। ਉਹਨੇ ਨਵਾਰੋ ਨੂੰ ਚੰਗੀ ਤਰ੍ਹਾਂ ਸਮਝ ਆ ਗਈ ਬਾਹਮਣਾ ਦੀ, ਉਹਨੇ ਸ਼ਬਦ ਵੀ ਬ੍ਰਾਹਮਣ ਇਸਤੇਮਾਲ ਕੀਤਾ। ਇਹ ਇੰਡੀਅਨ ਪ੍ਰੋਪੇਗੈਂਡਾ ਕਿਵੇਂ ਚੱਲਦਾ ਹੈ, ਇਹ ਜਿਹੜੀ ਹਾਈ ਟਿਲਟ ਸਪਿਨ ਕੀ ਹੈ। ਉਹਨਾਂ ਨੇ ਕਿਹਾ ਸਟਾਪ ਕਿਲਿੰਗ ਯੂਕਰੇਨੀਅਨਸ, stop taking American jobs, Mr. Navarro said in a post on X on Saturday। ਕਿਉਂਕਿ ਟਰੰਪ ਦੇ ਮੋਦੀ ਪ੍ਰਤੀ ਥੋੜੇ ਜਿਹੇ ਸੌਫਟ ਬਿਆਨ ਤੋਂ ਬਾਅਦ ਇਹਨੂੰ ਲੱਗਦਾ ਸੀ ਬਦਲ ਨਵਾਰੋ ਨੇ ਫਿਰ ਡੰਡਾ ਮਾਰੇ ਸਿਰ 'ਚ। ਉਹ ਕਹਿੰਦੇ ਬੰਦ ਕਰੋ ਇਹ ਜਿਹੜੀ ਤੁਸੀਂ ਬਲੱਡ ਮਨੀ ਲੈ ਰਹੇ ਹੋ। ਔਰ ਇਹ ਇੰਡੀਆ ਨੂੰ ਵੀ ਕਿਹਾ ਵੀ ਤੁਸੀਂ ਪ੍ਰੋਪੇਗੈਂਡਾ ਸਪਿਨ ਬੜੀ ਚੰਗੀ ਤਰ੍ਹਾਂ ਜਾਣਦੇ ਹੋ,
ਐਲਨ ਮਸਕ ਤੁਹਾਡਾ ਯਾਰ ਵੀ ਇਸ ਕੰਮ ਦੇ ਉੱਤੇ ਲੱਗਾ ਹੋਇਆ ਔਰ ਉਹਨੇ ਅਗੇਨ ਜਿਹੜਾ ਇਹ ਹੈ ਕਿ ਵੀ ਇੰਡੀਆ ਹਾਈਐਸਟ ਟੈਰਿਫ ਕਾਸਟ US jobs, India buys Russian oil purely to profit revenue, feed Russia war machine, Ukrainians, Russians die, US taxpayers shell out more, India can't handle truth spins ਕਿ ਵੀ ਤੁਸੀਂ ਮੀਡੀਆ ਸਪਿਨ ਦੇ ਕੇ ਇਸ ਕਿਸਮ ਦੇ ਗੱਲ ਨੂੰ ਜਸਟੀਫਾਈ ਨਹੀਂ ਕਰ ਸਕਦੇ ਔਰ ਇਸ ਦੇ ਉੱਤੇ ਫਿਰ ਉਹਨਾਂ ਨੇ ਜਿਹੜਾ ਉਹ ਉਹਦੇ ਤੇ ਫੈਕਟ ਚੈੱਕ ਲਾਇਆ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇੰਡੀਆ ਸੋਵਰਨ ਹੈ ਉਹ ਰਸ਼ੀਅਨ ਆਇਲ ਜਿਹੜਾ ਜਿੱਥੋਂ ਮਰਜ਼ੀ ਉਹ ਬਾਏ ਕਰੇ ਇੰਟਰਨੈਸ਼ਨਲ ਲਾਅ ਦੇ ਥੱਲੇ ਉਹਨੂੰ ਕੋਈ ਰੁਕਾਵਟ ਨਹੀਂ ਹੈ ਔਰ ਉਹ ਜਿਹੜਾ ਇਹ ਇਨਐਕੂਰੇਟ ਔਰ ਮਿਸਲੀਡਿੰਗ ਹੈ ਨਵਾਰੋ ਦਾ ਜਿਹੜਾ ਕਮੈਂਟ ਹੈ ਇੰਡੀਆ ਨੇ ਵੀ ਆਫੀਸ਼ੀਅਲੀ ਇਹੀ ਕਿਹਾ ਸੀ ਔਰ ਜਿਹੜਾ ਇਸ ਤੋਂ ਪਹਿਲਾਂ ਮਿਸਟਰ ਨਵਾਰੋ ਨੇ ਇੰਡੀਆ ਨੂੰ ਰਸ਼ੀਆ ਦਾ ਲੌਂਡਰੋਮੈਟ ਕਿਹਾ ਸੀ ਕਿ ਵੀ ਉਹਨਾਂ ਦਾ ਇਹ ਲੌਂਡਰੋਮੈਟ ਹੈ ਔਰ ਇਹ ਜਿਹੜਾ ਇਸ ਸਾਰੇ ਦੇ ਚੱਲਦੇ ਆ ਸਾਨੂੰ ਇਹ ਲੱਗਦਾ ਹੈ ਕਿ ਵੀ ਜਿਹੜੇ ਹੋਰ ਵੀ ਪਾਰਟ ਨੇ ਉਹਨਾਂ ਦਾ ਇਹਨਾਂ ਦੇ ਆਪਣਾ ਮੀਡੀਆ PTI ਰਿਪੋਰਟ ਕਰਦਾ ਹੈ ਨਾਓ ਨਵਾਰੋ ਟਰਮਸ ਇੰਡੀਆਜ਼ ਰਸ਼ੀਅਨ ਆਇਲ ਬਾਈ ਬਲੱਡ ਮਨੀ ਔਰ ਇਹਨਾਂ ਦਾ ਇਹ ਹੈ ਕਿ ਵੀ ਜਦੋਂ ਟਰੰਪ ਨੇ ਕਹਿ ਦਿੱਤਾ ਮੋਦੀ ਇਜ਼ ਏ ਗ੍ਰੇਟ ਲੀਡਰ ਔਰ ਸਾਡੀ ਤਾਂ ਸਪੈਸ਼ਲ ਪਾਰਟਨਰਸ਼ਿਪ ਹੈ ਇੰਡੀਆ ਨਾਲ ਇਹਨਾਂ ਨੂੰ ਲੱਗਦਾ ਸੀ ਵੀ ਚੇਂਜ ਹੋ ਗਈ ਪਾਲਿਸੀ ਪਰ ਇਹ ਨਵਾਰੋ ਦੇ ਫਰਦਰ ਟਵੀਟ ਨੇ ਦੱਸਿਆ ਕਿ ਵੀ ਉਹ ਇੱਕ ਤਾਂ ਸਵਾਲ ਪੁੱਛਿਆ ਤੇ ਉਹ ਗ੍ਰੇਟ ਕਹਿ ਕੇ ਟਰੰਪ ਨੇ ਜਵਾਬ ਦੇ ਦਿੱਤਾ ਲੇਕਿਨ ਉਹਨਾਂ ਨੇ ਆਪਣਾ ਜਿਹੜਾ ਇਹ ਸਾਰੇ ਦੇ ਉੱਤੇ ਕੋਈ ਸਟਾਂਸ ਨਹੀਂ ਬਦਲਿਆ ਹੈ ਔਰ ਈਵਨ BBC ਦੀ ਵੀ ਜਿਹੜੀ ਇਸ ਦੇ ਉੱਤੇ ਰਿਪੋਰਟਿੰਗ ਸੀ ਕਿ ਵੀ ਇਹ ਜਿਹੜਾ ਭਾਰਤ ਨੂੰ ਬਿਲਕੁਲ ਅਮਰੀਕਾ ਉਵੇਂ ਹੀ ਰਗੜਾ ਦੇ ਰਿਹਾ ਔਰ ਇਸ ਦੇ ਉੱਤੇ ਈਵਨ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਜਿਹੜੇ ਲੋਕ ਰਸ਼ੀਆ ਤੋਂ ਬਾਏ ਕਰਦੇ ਨੇ ਉਹਨਾਂ ਤੇ ਜਿਹੜਾ ਟੈਰਿਫ ਲਾਇਆ ਜਾ ਰਿਹਾ ਐਕਸਟਰਾ ਉਹਦਾ ਕੀ ਹੈ ਉਹਨੇ ਕਿਹਾ ਯੂਕਰੇਨਸ ਪ੍ਰੈਜ਼ੀਡੈਂਟ ਜ਼ੈਲੈਂਸਕੀ ਫੇਵਰਸ ਟਫ ਟੈਰਿਫਸ ਔਨ ਟ੍ਰੇਡ ਵਿਦ ਰਸ਼ੀਆ ਉਹਨਾਂ ਨੇ ਕਿਹਾ ਬਿਲਕੁਲ ਠੀਕ ਫੈਸਲਾ ਹੈ ਟਰੰਪ ਦਾ ਜਿਹੜਾ ਵੀ ਰਸ਼ੀਆ ਦੇ ਨਾਲ ਟ੍ਰੇਡ ਕਰੇ ਉਸ ਦੇ ਉੱਤੇ ਜਿਹੜਾ ਹੈ ਉਹ it is important that today we saw a broad response from our partners to this strike. Clearly, Russia is trying to inflict pain on Ukraine and even more brazen attacks. This is a clear sign that Putin is testing the world whether they will accept or tolerate. ਹੁਣ ਵੀਕਐਂਡ ਦੇ ਉੱਤੇ ਰਸ਼ੀਆ ਨੇ 810 ਡਰੋਨ ਅਟੈਕ ਔਰ 13 ਜਿਹੜੇ ਨੇ ਉਹ ਮਿਸਾਈਲ ਅਟੈਕ ਯੂਕਰੇਨ ਦੇ ਉੱਤੇ ਕੀਤੇ ਨੇ ਹੁਣ ਇਸ ਸਾਰੇ ਦੇ ਚੱਲਦੇ ਆ ਉਹਨਾਂ ਨੇ ਕਿਹਾ ਜੀ ਰਸ਼ੀਆ ਵੱਧ ਤੋਂ ਵੱਧ ਯੂਕਰੇਨ ਨੂੰ ਪੇਨ 'ਚ ਸੁੱਟ ਰਿਹਾ ਔਰ ਉਹਨੂੰ ਜੰਗ ਖਤਮ ਕਰਨ ਦਾ ਇਹੀ ਹੈ ਤਰੀਕਾ ਕਿ ਭਾਈ ਉਹਨਾਂ ਦੇ ਉੱਤੇ ਹੋਰ ਇਕਨੋਮਿਕਲ ਸੈਂਕਸ਼ਨਸ ਲਾਈਆਂ ਜਾਣ ਔਰ ਇਸ ਦੇ ਉੱਤੇ ਜਿਹੜਾ ਅਸੀਂ ਸਮਝਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਇਹ ਤਾਂ ਸਮਝਦੇ ਨੇ ਕਿ ਟਰੰਪ ਸ਼ਾਇਦ ਨੀਤੀ ਚੇਂਜ ਕਰੇ ਪਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਸ ਵੀਕ ਦੇ ਵਿੱਚ ਹੀ ਕਿਉਂਕਿ ਯੂਰਪੀਅਨ ਯੂਨੀਅਨ ਦੇ ਲੀਡਰਾਂ ਨੂੰ ਸੱਦਿਆ ਟਰੰਪ ਨੇ ਇਹ ਯੂਕਰੇਨ ਦੇ ਮੁੱਦੇ ਦੇ ਉੱਤੇ ਹੀ ਔਰ ਉਹ ਇਹ ਕਹਿ ਰਿਹਾ ਵੀ ਜੁਆਇਨ ਕਰੋ ਤੁਸੀਂ ਵੀ ਇਕਨੋਮਿਕਲ ਸੈਂਕਸ਼ਨਸ ਦੇ ਉੱਤੇ ਔਰ ਜਿਹੜੇ ਨੇਸ਼ਨ ਉਹਨਾਂ ਤੋਂ ਆਇਲ ਬਾਏ ਕਰ ਰਹੇ ਨੇ ਉਹਨਾਂ ਦੇ ਉੱਤੇ ਸੈਕੰਡਰੀ ਔਰ ਟਰਸ਼ਰੀ ਸੈਂਕਸ਼ਨਸ ਵੀ ਲਾਓ ਸੋ ਇਹ ਵਿਚਾਰੇ ਜਿਹੜੇ ਨੇ ਨੱਥ ਕਢਾਉਣ ਨੂੰ ਸਮਝਦੇ ਸੀ ਵੀ ਹੁਣ ਸੁਨਿਆਰੇ ਨੂੰ ਆਰਡਰ ਕਰਤਾ ਹੈ ਟਰੰਪ ਨੇ ਵੀ ਨੱਥ ਕਢਾ ਰਿਹਾ ਸਾਡੇ ਨੱਕ 'ਚ ਨੱਥ ਨਹੀਂ ਪਾਉਣੀ ਹੈ ਪਰ ਉਹਨੇ ਜਿਹੜਾ ਉਹ ਸੀਜ਼ਰ ਆਰਡਰ ਕੀਤੀ ਹੈ ਕੈਂਚੀ ਕਿ ਇਹਨਾਂ ਦਾ ਅੱਗੋਂ ਨੱਕ ਵੱਢਣਾ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਥੈਂਕ ਯੂ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ